ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਸਿਆਸੀ ਮੁੱਦਾ। ਅੱਜ ਅਸੀਂ ਦੋ ਇਸ਼ੂ ਡਿਸਕਸ ਕਰਾਂਗੇ। ਪਹਿਲਾ ਤਾਂ ਜਿਵੇਂ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪ੍ਰਸੰਗ 'ਚ ਗੱਲ ਕੀਤੀ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲੰਬੀ ਜੇਲ੍ਹ ਯਾਤਰਾ ਤਿਹਾੜ ਜੇਲ੍ਹ ਤੋਂ ਬਾਅਦ ਕੁਝ ਹਫ਼ਤੇ ਪਹਿਲਾਂ ਅੰਮ੍ਰਿਤਸਰ ਜੇਲ੍ਹ 'ਚ ਉਹਨਾਂ ਨੂੰ ਮੂਵ ਕੀਤਾ ਗਿਆ ਜੀ, ਔਰ ਮਾਨਸਿਕ ਸਥਿਤੀ ਉਹਨਾਂ ਦੀ ਠੀਕ ਨਹੀਂ ਹੈ, ਇਲਾਜ ਚੱਲ ਰਿਹਾ। ਔਰ ਬਾਦਲ ਦਲ ਵੱਲੋਂ ਜਾਂ ਉਹਨਾਂ ਦੇ ਜਿਹੜੇ ਅੱਗੋਂ ਛੋਟੇ ਡੋਗਰੇ ਨੇ ਤੇ ਡੋਗਰਿਆਂ ਦੇ ਅੱਗੋਂ ਡੋਗਰੇ ਨੇ, ਇਹਨੂੰ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਦੱਸਿਆ ਜਾ ਰਿਹਾ ਕਿ ਜੀ ਦੇਖੋ ਬਾਦਲ ਕਿੰਨਾ ਪੰਥਕ ਹੈ ਕਿ ਭੁੱਲਰ ਨੂੰ ਜਿਹੜਾ ਉਹ ਉੱਥੋਂ ਤਿਹਾੜ ਜੇਲ੍ਹ 'ਚੋਂ ਅੰਮ੍ਰਿਤਸਰ ਲੈ ਆਇਆ ਜੀ। ਪਰ ਮੈਂ ਸਮਝਦਾ ਵੀ ਜਿਵੇਂ ਭਾਈ ਜਗਤਾਰ ਸਿੰਘ ਹਵਾਰੇ ਦੀ ਮਾਤਾ, ਬੇਸ਼ੱਕ ਉਹ ਐਡਰੈਸ ਨਹੀਂ ਕਰਦੇ, ਲੇਕਿਨ ਜਿੱਥੇ ਖਲੋਂਦੇ ਨੇ ਉੱਥੇ ਸਾਡੇ ਸਭ ਦਾ ਜਿਹੜਾ ਸਿਰ ਹੈ ਉਹ ਮਾਣ ਨਾਲ ਉੱਚਾ ਹੁੰਦਾ ਹੈ ਕਿ ਭਾਈ ਕਿਉਂ ਜਿਹੀ ਇਹ ਮਾਂ ਹੈ ਬਹਾਦਰ, ਜਿਸ ਨੇ ਇਸ ਕਿਸਮ ਦਾ ਸੂਰਬੀਰ ਇਸ ਪੰਥ ਨੂੰ ਦਿੱਤਾ ਹੈ। ਸੋ ਮੈਂ ਸਮਝਦਾ ਵੀ ਜਿਵੇਂ ਕਿਉਂਕਿ ਬਹੁਤਿਆਂ ਨੂੰ ਇਹ ਸੀ ਕਿ ਵੀ ਹੁਣ ਇਹ ਆਉਣ ਵਾਲੀਆਂ ਚੋਣਾਂ 'ਚ ਵੀ ਵਰਤਣਗੇ, ਭੁੱਲਰ ਦੇ ਨਾਂ ਨੂੰ ਵੀ ਗੁਰਦੀਪ ਸਿੰਘ ਖਹਿਰਾ ਵੀ ਜਿਹੜਾ ਕਰਨਾਟਕਾ ਤੋਂ 25 ਸਾਲ ਬਾਅਦ ਲਿਆਂਦਾ ਜੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ ਨੇ ਘੱਟੋ ਘੱਟ ਹਿਸਟਰੀ ਦੀ ਖਾਤਰ ਔਰ ਇੱਕ ਵਾਰਨਿੰਗ ਸਾਈਨ ਦੇ ਤੌਰ ਤੇ ਕਿ ਇਹਨੂੰ ਕੋਈ ਜਿਹੜਾ ਸਿਆਸੀ ਲਾਹਾ ਨਾ ਲੈ ਇਸ 'ਚੋਂ, ਉਹਨਾਂ ਨੇ ਖੁੱਲ੍ਹਾ ਖੱਤ ਲਿਖਿਆ ਜਿਹੜਾ ਬਾਦਲ ਦੇ ਨਾਂ। ਔਰ ਕਿਉਂਕਿ ਬੇਸ਼ੱਕ ਸਰਕੂਲੇਟ ਤਾਂ ਸਾਰੇ ਪਾਸੇ ਹੋਇਆ ਹੈ, ਇਸ ਖੱਤ ਦੇ ਅਖੀਰ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਮੈਂ ਚਾਹਾਂਗੀ ਕਿ ਮੇਰੀ ਇਹ ਚਿੱਠੀ ਮੇਰੇ ਮੁਲਕ ਦੇ ਵੱਧ ਤੋਂ ਵੱਧ ਲੋਕਾਂ ਵਿੱਚ ਨਸ਼ਰ ਹੋਵੇ ਤਾਂ ਜੋ ਉਹ ਇਹ ਸਮਝ ਸਕਣ ਕਿ ਕਿਸ ਤਰ੍ਹਾਂ ਆਪਣੇ ਸਿਆਸੀ ਸਿਲਸਿਲੇ ਵੱਲੋਂ ਦਹਿਸ਼ਤਗਰਦ ਪੈਦਾ ਕੀਤੇ ਜਾਂਦੇ ਹਨ, ਕਿਉਂਕਿ ਸੱਤਾਧਾਰੀ ਪਾਰਟੀਆਂ ਵਿੱਚ ਇਨਸਾਫ ਲੈਣ ਦਾ ਮਾਦਾ ਨਹੀਂ। ਸੋ ਅਸੀਂ ਉਹਨਾਂ ਦੀ ਇਸ ਅਪੀਲ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦੇ ਖੁੱਲ੍ਹੇ ਖੱਤ ਨੂੰ ਜਿਹੜਾ ਉਹ ਵਿਚਾਰ ਅਧੀਨ ਲਿਆਵਾਂਗੇ ਜੀ। ਉਹਦੇ 'ਚ ਉਹਨਾਂ ਨੇ ਲਿਖਿਆ, ਸਤਿਕਾਰਯੋਗ ਬਾਦਲ ਸਾਹਿਬ, ਮੈਂ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਂ ਉਪਕਾਰ ਕੌਰ ਤੁਹਾਡਾ ਸ਼ੁਕਰੀਆ ਕਰਨ ਲਈ ਚਿੱਠੀ ਲਿਖ ਰਹੀ ਹਾਂ ਕਿ ਤੁਸੀਂ ਮੇਰੇ ਪੁੱਤਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਸਜ਼ਾਏ ਮੌਤ ਨੂੰ ਘੱਟ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਸਟੈਂਡ ਲਿਆ। ਅਸਲ ਵਿੱਚ ਮੈਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਮੇਰੇ ਪੁੱਤਰ ਬਾਰੇ ਬਹੁਤ ਘੱਟ ਸੀਮਤ ਗਿਆਨ ਹੈ, ਫਿਰ ਵੀ ਤੁਸੀਂ ਉਸ ਲਈ ਰਹਿਮ ਦੀ ਮੰਗ ਕੀਤੀ ਹੈ, ਜਿਸ ਲਈ ਮੈਂ ਤੁਹਾਡੀ ਧੰਨਵਾਦੀ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਮੇਰਾ ਪੁੱਤਰ ਰੂਪੋਸ਼ ਹੋਇਆ ਅਤੇ ਖਾੜਕੂਵਾਦ ਵੱਲ ਧੱਕਿਆ ਗਿਆ। ਮੇਰੇ ਪੁੱਤਰ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਚੰਗੇ ਅੰਕਾਂ ਵਿੱਚ ਡਿਗਰੀ ਕੀਤੀ। ਉਸ ਨੂੰ ਉਸੇ ਕਾਲਜ ਵਿੱਚ ਨੌਕਰੀ ਮਿਲ ਗਈ ਜਦਕਿ ਉਸਨੇ ਡਿਪਲੋਮਾ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਹ ਮੋਹਾਲੀ ਵਿੱਚ ਆਪਣੇ ਮਾਸੜ ਮਨਜੀਤ ਸਿੰਘ ਸੋਹੀ ਜੀ ਕੋਲ ਰਹਿ ਰਿਹਾ ਸੀ ਜੋ RBI ਦੇ ਅਧਿਕਾਰੀ ਸਨ ਅਤੇ ਨਾਬਾਰਡ ਵਿੱਚ ਤਾਇਨਾਤ ਸਨ। 12/12/1991 ਨੂੰ 12 ਦਸੰਬਰ 1991 ਨੂੰ ਉਸ ਦੇ ਮਾਸੜ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਜੋ ਚੰਡੀਗੜ੍ਹ ਪੁਲਿਸ ਦੇ SSP ਸੁਮੇਧ ਸੈਣੀ ਉੱਪਰ ਹੋਏ ਬੰਬ ਹਮਲੇ ਦੇ ਸਬੰਧ ਵਿੱਚ ਸੀ। ਮੇਰੇ ਪੁੱਤਰ ਦਾ ਇੱਕ ਪੁਰਾਣਾ ਜਮਾਤੀ ਅਤੇ ਦੋਸਤ ਬਲਵੰਤ ਸਿੰਘ ਮੁਲਤਾਨੀ ਇਸ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਦੀ ਇਸ ਅਚਾਨਕ ਕਾਰਵਾਈ ਕਾਰਨ ਮੇਰਾ ਪੁੱਤਰ ਦੌੜ ਗਿਆ ਅਤੇ ਡਰਦਾ ਰੂਪੋਸ਼ ਹੋ ਗਿਆ। ਚੰਡੀਗੜ੍ਹ ਪੁਲਿਸ ਨੇ ਮੇਰੇ ਪਤੀ ਸਰਦਾਰ ਬਲਵੰਤ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਜੋ ਪੰਜਾਬ ਸਰਕਾਰ ਵਿੱਚ ਗਜ਼ਟਡ ਅਫਸਰ ਸਨ ਅਤੇ ਜਿਨ੍ਹਾਂ ਦੀ ਲੋਕਲ ਫੰਡਸ ਆਡਿਟ ਵਿਭਾਗ ਵਿੱਚ 30 ਸਾਲ ਤੋਂ ਵੱਧ ਦੀ ਸਰਵਿਸ ਸੀ। ਪੁਲਿਸ ਨੇ ਮੈਨੂੰ ਵੀ ਗ੍ਰਿਫਤਾਰ ਕਰ ਲਿਆ। ਮੈਂ ਵੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਗਜ਼ਟਡ ਅਫਸਰ ਸੀ ਅਤੇ ਮੇਰੀ ਵੀ 30 ਸਾਲ ਤੋਂ ਵੱਧ ਦੀ ਸਰਵਿਸ ਸੀ। ਦਵਿੰਦਰਪਾਲ ਦੇ ਮਾਸੜ ਜੀ ਜੋ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਸਨ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਮੇਰੇ ਪਤੀ ਅਤੇ ਭਣੋਈਏ ਨੂੰ ਚੰਡੀਗੜ੍ਹ ਪੁਲਿਸ ਨੇ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦਿੱਤੇ ਅਤੇ ਨਜਾਇਜ਼ ਹਿਰਾਸਤ ਵਿੱਚ ਰੱਖਿਆ। ਕੁਝ ਦਿਨਾਂ ਮਗਰੋਂ ਮੈਨੂੰ ਛੱਡ ਦਿੱਤਾ ਗਿਆ ਪਰ ਮੇਰੇ ਪਤੀ ਅਤੇ ਭਣੋਈਆ ਪੁਲਿਸ ਹਿਰਾਸਤ ਵਿੱਚ ਹੀ ਰਹੇ। ਮੇਰਾ ਪਤੀ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚ ਪਰਿਵਾਰ ਨੂੰ 2 ਚਿੱਠੀਆਂ ਭੇਜਣ ਵਿੱਚ ਕਾਮਯਾਬ ਹੋ ਗਿਆ ਜਿਨ੍ਹਾਂ ਵਿੱਚ ਉਹਨਾਂ ਨੇ ਆਪਣੀ ਹਾਲਤ ਬਾਰੇ ਵਿਸਤਾਰ ਵਿੱਚ ਲਿਖਿਆ। ਮਗਰੋਂ ਸਾਨੂੰ ਚੰਡੀਗੜ੍ਹ ਪੁਲਿਸ ਦੇ ਹਲਕਿਆਂ ਤੋਂ ਪਤਾ ਲੱਗਾ ਕਿ ਮੇਰੇ ਪਤੀ ਅਤੇ ਭਣੋਈਆ ਜੋ ਕਿ ਬਿਲਕੁਲ ਬੇਕਸੂਰ ਸਨ ਨੂੰ ਪੁਲਿਸ ਨੇ ਲੰਮਾ ਸਮਾਂ ਹਿਰਾਸਤ ਵਿੱਚ ਰੱਖ ਕੇ ਜ਼ਾਲਮਾਨਾ ਤਰੀਕੇ ਨਾਲ ਮਾਰ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ, ਦਰਸ਼ਨ ਸਿੰਘ ਮੁਲਤਾਨੀ ਜੋ ਕਿ ਇੱਕ IAS ਅਧਿਕਾਰੀ ਸਨ ਤੇ ਹੁਣ ਰਿਟਾਇਰ ਹਨ, ਉਹਨਾਂ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੰਜਾਬ ਵਿੱਚ ਭਗੌੜਾ ਦੱਸ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਮੈਂ ਖੁਦ 1995 ਤੱਕ ਲੁਕ ਛਿਪ ਕੇ ਰਹੀ ਤੇ ਫਿਰ ਪੁਲਿਸ ਦੇ ਖੌਫ ਕਾਰਨ ਅਮਰੀਕਾ ਚਲੀ ਗਈ।
ਮੇਰਾ ਪੁੱਤਰ ਲੰਮਾ ਸਮਾਂ ਰੂਹ ਪੋਸ਼ ਰਿਹਾ ਤੇ ਮਿਲੀਟੈਂਟਾਂ ਦੇ ਹਮਦਰਦਾਂ ਕੋਲ ਪਨਾਹ ਲੈ ਕੇ ਰਹਿੰਦਾ ਰਿਹਾ, ਕਿਉਂਕਿ ਹੋਰ ਕੋਈ ਉਸ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਸਾਡੀਆਂ ਪਰਿਵਾਰਕ ਕੋਸ਼ਿਸ਼ਾਂ ਦੇ ਬਾਵਜੂਦ ਮੇਰੇ ਪਤੀ ਅਤੇ ਭਣੋਈਆ ਦੀ ਮੌਤ ਬੇਧਿਆਨੀ ਰਹੀ ਅਤੇ ਇਸ ਦੀ ਕੋਈ ਜਾਂਚ ਨਹੀਂ ਹੋਈ। ਹਾਲਾਂਕਿ ਦੋਵੇਂ ਅਸੀਂ ਸਰਕਾਰੀ ਅਧਿਕਾਰੀ ਗਸਟਡ ਅਫਸਰ ਸਾਂ। ਕੋਈ 20 ਸਾਲ ਇਹ ਮਾਮਲਾ ਦੱਬਿਆ ਰਿਹਾ ਤੇ ਉਜਾਗਰ ਨਹੀਂ ਹੋਇਆ। ਪਰ ਬਲਵੰਤ ਸਿੰਘ ਮੁਲਤਾਨੀ ਦੇ ਪਿਤਾ ਦਰਸ਼ਨ ਸਿੰਘ ਮੁਲਤਾਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਉਹਨਾਂ ਦੇ ਪੁੱਤਰ ਬਾਰੇ ਚੰਡੀਗੜ੍ਹ ਪੁਲਿਸ ਦੇ ਸਟੈਂਡ ਬਾਰੇ ਕਿੰਤੂ ਕੀਤਾ, ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਾਰਵਾਈ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਹਨਾਂ ਨੇ ਹਾਈ ਕੋਰਟ ਵਿੱਚ ਇਹ ਪੱਖ ਰੱਖਿਆ ਕਿ ਕਿਉਂਕਿ ਉਸ ਦੇ ਪੁੱਤਰ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚੋਂ ਫਰਾਰ ਅਤੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਪਰ ਅਸਲ ਵਿੱਚ ਉਸ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ। ਮਾਨਯੋਗ ਹਾਈ ਕੋਰਟ ਨੇ ਇਸ ਮੁੱਦੇ ਤੇ ਸੀਬੀਆਈ ਨੂੰ ਜਾਂਚ ਕਰਨ ਲਈ ਕਿਹਾ ਤੇ 9 ਮਹੀਨਿਆਂ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਪੁਸ਼ਟੀ ਕਰ ਦਿੱਤੀ ਕਿ ਬਲਵੰਤ ਸਿੰਘ ਮੁਲਤਾਨੀ ਮੇਰੇ ਪਤੀ ਅਤੇ ਭਣੋਈਏ ਦੀ ਹੱਤਿਆ ਬਾਰੇ ਪੁਲਿਸ ਉੱਪਰ ਲਗਾਏ ਗਏ ਦੋਸ਼ ਬਿਲਕੁਲ ਸਹੀ ਹਨ। ਸੀਬੀਆਈ ਨੇ ਢੁਕਵੇਂ ਸਬੂਤ ਹਾਸਲ ਕਰਨ ਮਗਰੋਂ ਸੁਮੇਧ ਸਿੰਘ ਸੈਣੀ ਅਤੇ ਚੰਡੀਗੜ੍ਹ ਪੁਲਿਸ ਦੇ ਹੋਰ ਮੁਲਾਜ਼ਮਾਂ ਖਿਲਾਫ ਕਤਲ ਕਰਨ ਦੀ ਮਨਸ਼ਾ ਨਾਲ ਅਗਵਾ ਕਰਨ ਅਤੇ ਵਿਅਕਤੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦਾ ਕੇਸ ਦਰਜ ਕਰ ਲਿਆ। ਕੇਂਦਰੀ ਜਾਂਚ ਬਿਊਰੋ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਏਜੰਸੀ ਨੇ ਮਾਨਯੋਗ ਹਾਈ ਕੋਰਟ ਦੇ ਕਹਿਣ ਤੇ ਕੇਸ ਦਰਜ ਨਹੀਂ ਕੀਤਾ, ਸਗੋਂ ਉਸ ਕੋਲ FIR ਦਰਜ ਕਰਨ ਲਈ ਢੁਕਵੇਂ ਸਬੂਤ ਹਨ। ਪਰ ਹੁਣ ਇਹ ਬਾਦਲ ਦਾ ਰੋਲ ਜਿਹੜਾ ਮਾਤਾ ਜੀ ਨੇ ਐਕਸਪੋਜ਼ ਕੀਤਾ ਜੀ। ਪਰ ਪੰਜਾਬ ਸਰਕਾਰ ਨੇ ਸੁਮੇਧ ਸੈਣੀ ਨੂੰ ਬਚਾਉਣ ਅਤੇ ਉਸ ਦੀ ਰਾਖੀ ਲਈ ਸੁਪਰੀਮ ਕੋਰਟ ਵਿੱਚ SLP ਵਿਸ਼ੇਸ਼ ਪਟੀਸ਼ਨ ਦਾਇਰ ਕਰ ਦਿੱਤੀ ਅਤੇ ਉਸ ਨੂੰ ਹਰ ਸੰਭਵ ਕਾਨੂੰਨੀ ਮਦਦ ਦੇ ਕੇ CBI ਦੀ ਜਾਂਚ ਉੱਪਰ ਰੋਕ ਲਗਵਾ ਦਿੱਤੀ। 3 ਸਾਲ ਬੀਤ ਗਏ ਹਨ ਅਤੇ ਪੰਜਾਬ ਸਰਕਾਰ ਤੋਂ ਸਹਾਇਤਾ ਲੈ ਕੇ ਤੇ ਲੋਕਾਂ ਦਾ ਪੈਸਾ ਖਰਚ ਕਰਕੇ ਉਹ ਮੁਲਜ਼ਮ ਤੱਥ ਦਬਾਉਣ ਵਿੱਚ ਕਾਮਯਾਬ ਹੋ ਗਏ ਹਨ ਕਿ ਮੇਰੇ ਪਤੀ ਅਤੇ ਭਣੋਈਏ ਦੀ ਗੈਰ ਕਾਨੂੰਨੀ ਹੱਤਿਆ ਉਜਾਗਰ ਨਾ ਹੋ ਸਕੇ। ਤੁਹਾਡੀ ਸਰਕਾਰ ਨੇ ਮੇਰੇ ਪਤੀ ਅਤੇ ਭਣੋਈਏ ਦੇ ਹੱਤਿਆਰਿਆਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ। ਇਹ ਬਹੁਤ ਇੰਪੋਰਟੈਂਟ ਹੈ ਜੀ। ਔਰ ਜਦੋਂ ਅਸੀਂ ਆਪਣੇ ਮਾਵਾਂ ਦੇ ਫਖਰ ਦਾ ਇਤਿਹਾਸ ਲਿਖਦੇ, ਐਤਵਾਰ ਦੇ ਦੀਵਾਨ 'ਚ ਇੱਕ ਸਿੰਘ ਮੇਰੇ ਕੋਲ ਨਾਲ ਗੱਲ ਕਰ ਰਹੇ ਸੀ, ਕਹਿੰਦੇ ਜੀ ਕਦੇ ਸਾਡੇ ਵੇਲੇ ਇਹ ਅਰਦਾਸ ਸ਼ਾਮਲ ਹੁੰਦਾ ਸੀ ਵੀ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਕਿ ਜਿਨ੍ਹਾਂ ਸਿੰਘਣੀਆਂ ਨੇ ਸਵਾ ਮਨ ਦੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਵਿੱਚ ਪਵਾਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਇਹ ਸ਼ਬਦ ਕਿਉਂ ਗਾਇਬ ਹੋ ਗਏ? ਸੋ ਜ਼ਾਹਰ ਹੈ ਕਿ ਅਸੀਂ ਜਦੋਂ ਬੀਤੇ ਦੇ ਇਤਿਹਾਸ ਦੀਆਂ ਮਾਤਾਵਾਂ ਦੀ ਗੱਲ ਕਰਦੇ, ਔਰ ਅੱਜ ਵੀ ਜੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਕਹਿੰਦੀ ਹੈ ਜੀ ਮੇਰੇ ਪੁੱਤਰ ਨੇ ਕੋਈ ਆਸਾਨ ਨਹੀਂ ਕੀਤਾ ਕੌਮ ਤੇ, ਉਹਦਾ ਫਰਜ਼ ਸੀ ਉਹਨੇ ਕੀਤਾ। ਔਰ ਇਹ ਮਾਤਾ ਜਿਸ ਨੂੰ ਬੇਸ਼ੱਕ ਜਿਹੜੇ ਟੌਂਟ ਬਟੌਂਟ ਬਾਦਲ ਦੇ 4 ਚਫੇਰੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਕਿ ਜੀ ਦੇਖੋ ਬਾਦਲ ਸਾਹਿਬ ਨੇ ਉਹਨਾਂ ਨੇ ਹਿਸਟਰੀ ਸਟ੍ਰੇਟ ਕਰ ਦਿੱਤੀ ਹੈ। ਉਹਨਾਂ ਨੇ ਸਪਸ਼ਟ ਕਿਹਾ ਕਿ ਤੁਹਾਡੀ ਸਰਕਾਰ ਨੇ ਮੇਰੇ ਪਤੀ ਅਤੇ ਭਣੋਈਏ ਦੇ ਹਥਿਆਰਿਆਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ, ਜਦ ਕਿ ਉਹ ਦੋਵੇਂ ਬਿਲਕੁਲ ਬੇਕਸੂਰ ਸਨ ਅਤੇ ਉਹਨਾਂ ਦਾ ਖਾੜਕੂਵਾਦ ਨਾਲ ਕੋਈ ਸਬੰਧ ਨਹੀਂ ਸੀ। ਬਾਦਲ ਸਾਹਿਬ, ਇਹ ਤੱਥ ਸਾਨੂੰ ਤੁਹਾਡੇ ਕੋਲੋਂ ਸਵਾਲ ਪੁੱਛਣ ਲਈ ਮਜਬੂਰ ਕਰਦੇ ਹਨ ਕਿ ਇੱਕ ਪਾਸੇ ਤਾਂ ਤੁਸੀਂ ਮੇਰੇ ਪੁੱਤਰ ਦੀ ਸਜ਼ਾਏ ਮੌਤ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣ ਲਈ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨੂੰ ਲਿਖ ਰਹੇ ਹੋ ਅਤੇ ਦੂਜੇ ਪਾਸੇ ਤੁਹਾਡੀ ਸਰਕਾਰ ਮੇਰੇ ਪਤੀ ਅਤੇ ਭਣੋਈਏ ਦੇ ਹਥਿਆਰਿਆਂ ਨੂੰ ਬਚਾਉਣ ਅਤੇ ਮੈਨੂੰ ਇਨਸਾਫ ਮਿਲਣ ਤੋਂ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੀ। ਤੁਸੀਂ ਦੋਵੇਂ ਪਾਸੇ ਮਦਦ ਨਹੀਂ ਕਰ ਸਕਦੇ ਕਿਉਂਕਿ ਸੈਣੀ ਦੋਸ਼ੀ ਹੈ ਜਾਂ ਮੇਰਾ ਪੁੱਤਰ ਦੋਸ਼ੀ ਹੈ। ਇਹਨੂੰ ਅੰਗਰੇਜ਼ੀ ਚ ਕਹਿੰਦੇ ਯੂ ਕਾਂਟ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡ, ਕਿ ਵੀ ਤੁਸੀਂ ਇਹ ਨਹੀਂ ਹੈ ਵੀ ਸੇਹ ਦੇ ਨਾਲ ਵੀ ਹੋ ਜੀ ਮੈਂ ਸੇਹ ਦੇ ਨਾਲ ਹੈ ਤੇ ਜਿਹੜਾ ਸ਼ਿਕਾਰੀ ਸੇਹ ਨੂੰ ਮਾਰਨ ਲਈ ਨਿਕਲਿਆ ਤੁਸੀਂ ਕਹੋ ਜੀ ਮੈਂ ਸ਼ਿਕਾਰੀ ਨਾਲ ਵੀ ਹਾਂ। ਤੁਹਾਨੂੰ ਇੱਕ ਪਾਸੇ ਜਿਹੜਾ ਹੋਣਾ ਪਏਗਾ। ਮੈਨੂੰ ਇਨਸਾਫ ਮਿਲਣ ਤੋਂ ਰੋਕਣ ਲਈ ਤੁਹਾਡੀ ਸਰਕਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ। ਤੁਸੀਂ ਦੋਵੇਂ ਪਾਸੇ ਮਦਦ ਨਹੀਂ ਕਰ ਸਕਦੇ ਕਿਉਂਕਿ ਸੈਣੀ ਦੋਸ਼ੀ ਹੈ ਜਾਂ ਮੇਰਾ ਪੁੱਤਰ ਦੋਸ਼ੀ ਹੈ। ਜੇ ਮੇਰੇ ਪੁੱਤਰ ਨੂੰ ਦਹਿਸ਼ਤਗਰਦ ਗਰਦਾਨਿਆ ਜਾਂਦਾ ਹੈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਸੈਣੀ ਵੱਲੋਂ 3 ਬੇਕਸੂਰ ਲੋਕਾਂ ਦੀ ਹੱਤਿਆ ਦੀ ਜਾਂਚ ਕਿਉਂ ਨਹੀਂ ਹੋਣ ਦਿੱਤੀ ਜਾਂਦੀ? ਤੁਸੀਂ ਇਹ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹੋ? ਕੀ ਸੈਣੀ ਜਿਸ ਨੇ ਉਹਨਾਂ ਅਤੇ ਹੋਰ ਬੇਕਸੂਰ ਲੋਕਾਂ ਨੂੰ ਘਿਨਾਉਣੇ ਤਰੀਕੇ ਨਾਲ ਮਾਰ ਦਿੱਤਾ ਇੱਕ ਦਹਿਸ਼ਤਗਰਦ ਤੋਂ ਘੱਟ ਹੈ? ਕੀ ਮੇਰੇ ਪਰਿਵਾਰ, ਮੇਰੇ ਭਣੋਈਏ ਦੇ ਪਰਿਵਾਰ, ਸਰਦਾਰ ਮੁਲਤਾਨੀ ਦੇ ਪਰਿਵਾਰ ਅਤੇ ਹੋਰ ਦਰਜਨਾਂ ਪਰਿਵਾਰ ਇਸ ਕਰਕੇ ਇਨਸਾਫ ਦੇ ਹੱਕਦਾਰ ਨਹੀਂ ਹਨ ਕਿ ਸੈਣੀ ਤੁਹਾਡੀ ਵਿਸ਼ਵਾਸਯੋਗਤਾ ਅਤੇ ਸਰਪ੍ਰਸਤੀ ਮਾਣ ਰਿਹਾ ਅਤੇ ਤੁਹਾਡੇ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ
ਜਦੋਂ ਤੁਹਾਨੂੰ ਲੋੜ ਹੋਏ ਦਬਾਉਣ ਲਈ ਤੁਹਾਡੇ ਹੱਥ ਵਿੱਚ ਹੈ। ਬਿਲਕੁਲ ਇਹਨੂੰ ਕਹਿੰਦੇ ਨੇ ਟੋਟਲੀ ਐਕਸਪੋਜ਼ਡ ਕਿ ਵੀ ਆ ਤੂੰ ਪਾਲਿਆ ਹੋਇਆ ਸੈਨਿਕ ਜਿਨ੍ਹਾਂ ਨੇ ਸਾਡੇ ਵੀ ਮਾਰੇ, ਦੂਜੇ ਵੀ ਬੇਕਸੂਰ ਕਈ ਨੌਜਵਾਨ ਮਾਰੇ, ਔਰ ਅੱਜ ਵੀ ਆਪਣੇ ਸਿਆਸੀ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਇਹਨੂੰ ਹੱਥ ਠੋਕਾ ਰੱਖਿਆ। ਇਸ ਲਈ ਇਹਨੂੰ ਤੁਸੀਂ ਜਿਹੜਾ ਪੁਸ਼ਤਪਨਾਹ ਦੇ ਕੇ ਸੁਪਰੀਮ ਕੋਰਟ 'ਚ ਡਿਫੈਂਡ ਕੀਤੇ। ਤੁਹਾਡੇ ਇਸ ਦੋਗਲੇ ਅਤੇ ਅਨੁਚਿਤ ਸਟੈਂਡ ਨੂੰ ਵੇਖਦਿਆਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਉਦੋਂ ਤੱਕ ਮੇਰੇ ਪੁੱਤਰ ਲਈ ਕੋਈ ਰਾਹਤ ਜਾਂ ਦਇਆ ਨਾ ਮੰਗੀ ਜਾਏ ਜਦ ਤੱਕ ਤੁਸੀਂ ਸੈਣੀ ਦੇ ਖਿਲਾਫ ਮੇਰੇ ਪਤੀ ਅਤੇ ਰਿਸ਼ਤੇਦਾਰ ਦੀ ਹੱਤਿਆ ਲਈ ਕਾਰਵਾਈ ਕਰਨ ਦੀ اخلاقی ਹਿੰਮਤ ਨਹੀਂ ਵਿਖਾ ਸਕਦੇ। ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈ ਜੀ ਜੀ ਕਿਸੇ ਰਾਹਤ ਦੀ ਤੇ ਦਇਆ ਦੀ। ਪਹਿਲਾਂ ਜੇ ਤੁਹਾਡੇ 'ਚ ਕੋਈ ਮੋਰੈਲਿਟੀ ਹੈ, اخلاقੀਪਨ ਹੈ, ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਮੈਨੂੰ ਕੋਈ ਸ਼ੱਕ ਨਹੀਂ ਕਿ ਜਦ ਤੱਕ ਸਰਕਾਰ ਹਥਿਆਰੇ ਅਫਸਰਾਂ ਨੂੰ ਸਰਪ੍ਰਸਤੀ ਦਿੰਦੀ ਰਹੇਗੀ, ਮੇਰੇ ਪੁੱਤਰ ਵਾਂਗ ਹੋਰ ਦਹਿਸ਼ਤਗਰਦ ਪੈਦਾ ਹੁੰਦੇ ਰਹਿਣਗੇ ਅਤੇ ਉਹ ਤੁਹਾਡੇ ਨਿਜ਼ਾਮ, ਬੇਇਨਸਾਫੀ ਤੇ ਦੋਹਰੇ ਮਾਪਦੰਡਾਂ ਖਿਲਾਫ ਲੜਦੇ ਰਹਿਣਗੇ ਕਿਉਂਕਿ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ। ਇਹ ਹੈ ਬਹਾਦਰ ਮਾਂ ਜਿਨ੍ਹਾਂ ਨੇ ਉਹਨੂੰ ਜਸਟੀਫਾਈ ਕੀਤਾ ਆਰਮਡ ਸਟਰਗਲ ਨੂੰ ਕਿ ਪਹਿਲਾਂ ਵੀ ਇਸ ਰਸਤੇ ਤੇ ਨਿਕਲੇ ਕਿਉਂਕਿ ਤੁਹਾਡਾ ਸਿਸਟਮ ਜਿਹੜਾ ਹੈ ਉਹ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਤੁਸੀਂ ਜਰਵਾਣਿਆਂ ਨੇ ਜਦੋਂ ਅੱਤ ਚੁੱਕੀ ਤੇ ਉਹਨਾਂ ਨੇ ਸ਼ਸਤਰਾਂ ਦਾ ਰਾਹ ਚੁਣਿਆ ਔਰ ਤੁਸੀਂ ਅੱਜ ਤੱਕ ਵੀ ਉਸੇ ਰਸਤੇ ਤੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ। ਔਰ ਇਹ ਜਿਹੜੇ ਨੌਜਵਾਨ ਨੇ ਇਸ ਰਸਤੇ ਤੁਰਨ ਵਾਲੇ, ਤੁਸੀਂ ਉਹਨਾਂ ਨੂੰ ਦਹਿਸ਼ਤਗਰਦ ਕਹੋ, ਕੁਛ ਕਹੋ, ਉਹ ਇਨਸਾਫ ਲੈਣ ਦੇ ਲਈ ਜਿਹੜੇ ਨੇ ਤੁਰਦੇ ਰਹਿਣਗੇ ਕਿਉਂਕਿ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ। ਜੀ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਚਾਹੁੰਦੀ ਹਾਂ, ਪਰ ਕਿਰਪਾ ਕਰਕੇ ਇਹ ਦੋਹਰੀ ਬਿਆਨਬਾਜ਼ੀ ਬੰਦ ਕਰ ਦਿਓ ਅਤੇ ਮੇਰੇ ਪੁੱਤਰ ਲਈ ਕਿਸੇ ਕਿਸਮ ਦੀ ਰਾਹਤ ਮੰਗਣ ਤੋਂ ਗੁਰੇਜ਼ ਕਰੋ। ਮੈਂ ਚਾਹਾਂਗੀ ਕਿ ਮੇਰੀ ਇਹ ਚਿੱਠੀ ਮੇਰੇ ਮੁਲਕ ਦੇ ਵੱਧ ਤੋਂ ਵੱਧ ਲੋਕਾਂ ਵਿੱਚ ਨਸ਼ਰ ਹੋਵੇ ਤਾਂ ਜੋ ਇਹ ਸਮਝ ਸਕਣ ਕਿ ਕਿਸ ਤਰ੍ਹਾਂ ਆਪਣੇ ਸਿਆਸੀ ਸਿਲਸਿਲੇ ਵੱਲੋਂ ਦਹਿਸ਼ਤਗਰਦ ਪੈਦਾ ਕੀਤੇ ਜਾਂਦੇ ਹਨ ਕਿਉਂਕਿ ਸੱਤਾਧਾਰੀ ਪਾਰਟੀਆਂ ਵਿੱਚ ਇਨਸਾਫ ਲੈਣ ਦਾ ਮਾਦਾ ਨਹੀਂ ਹੈ। ਆਦਰ ਸਹਿਤ ਤੁਹਾਡੀ ਵਿਸ਼ਵਾਸ ਪਾਤਰ ਉਪਕਾਰ ਕੌਰ, ਮਾਤਾ ਦਵਿੰਦਰਪਾਲ ਸਿੰਘ ਭੁੱਲਰ। ਸੋ ਮੈਂ ਸਮਝਦਾ ਹਾਂ ਵੀ ਇਸ ਮਾਤਾ ਨੇ ਅਗੇਨ ਇਹ ਦੱਸਿਆ ਕਿ ਅੱਜ ਵੀ ਜੇ ਅਸੀਂ ਬੀਤੇ ਦੇ ਇਤਿਹਾਸ ਦੀਆਂ ਮਾਵਾਂ ਨੂੰ ਯਾਦ ਕਰਦੇ ਹਾਂ ਤੇ ਅੱਜ ਵੀ ਉਸ ਕਿਸਮ ਦੀਆਂ ਮਾਤਾਵਾਂ ਜਿਨ੍ਹਾਂ ਨੇ ਇਹੋ ਜਿਹੇ ਸੂਰਮੇ ਜੰਮੇ ਨੇ ਔਰ ਖੁਦ ਵੀ ਉਹਨਾਂ ਦੇ ਨਾਲ, ਉਹਨਾਂ ਦੀ ਸੋਚ ਦੇ ਨਾਲ ਡਟ ਕੇ ਖੜੀਆਂ ਨੇ। ਜੀ ਸੋ ਸੈਲੂਟ ਜੀ ਬਿਲਕੁਲ ਹਵਾਰਾ ਦੀ ਮਾਤਾ ਨੂੰ, ਪ੍ਰੋਫੈਸਰ ਭੁੱਲਰ ਦੀ ਮਾਂ ਨੂੰ ਔਰ ਉਹਨਾਂ ਸਾਰੀਆਂ ਸੈਂਕੜਿਆਂ ਹਜ਼ਾਰਾਂ ਮਾਵਾਂ ਨੂੰ ਜਿਨ੍ਹਾਂ ਦੀ ਕਹਾਣੀ ਸ਼ਾਇਦ ਪ੍ਰੈਸ 'ਚ ਨਹੀਂ ਆਈ, ਜਿਨ੍ਹਾਂ ਦੇ ਪੁੱਤਰ ਚਲੇ ਗਏ, ਇਹਦੇ ਬਾਵਜੂਦ ਉਹਨਾਂ ਨੇ ਆਪਣਾ ਸਿਦਕ ਕਾਇਮ ਰੱਖਿਆ ਹੈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਰਹੀਆਂ ਨੇ ਔਰ ਆਪਣੀ ਜਿਹੜੀ ਬੁਲੰਦ ਆਵਾਜ਼ ਹੈ ਡਿਫਾਈਂਸ ਦੀ ਉਸ ਨੂੰ ਜਾਰੀ ਰੱਖਿਆ। ਇੱਕ ਕੁਇਕ, ਹਾਲਾਂਕਿ ਵਕਤ ਸੀਮਤ ਹੈ, ਅੱਜ ਕੱਲ ਜਿਹਦੀ ਬੜੀ ਚਰਚਾ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਰਹੇ ਮੋਦੀ ਦੇ ਆਉਣ ਤੇ, ਇਹਦੀ ਸਰਕਾਰ ਬਣਨ ਤੇ ਜਾਂ RSS ਦੇ ਬਾਰੇ ਕਿ ਵੀ ਜਦੋਂ ਦੁਨੀਆ ਦੇ ਵਿੱਚ ਦਹਿਸ਼ਤਗਰਦ ਤਨਜ਼ੀਮਾਂ ਦੀ ਗੱਲ ਹੁੰਦੀ ਹੈ, ਬੇਸ਼ੱਕ ਨਾਜ਼ੀਆਂ ਨੂੰ ਜਿਹੜਾ ਸੈਕੰਡ ਵਰਲਡ ਵਾਰ ਦੇ ਹੋਰ ਜਿਹੜੇ ਮਸੋਲਨੀ ਦੇ ਚੇਲੇ ਇਟਲੀ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਹੈ, ਉਹਨਾਂ ਦੀ ਬਰਾਊਨ ਪਾਰਟੀ ਜੀ, ਪਰ ਅੱਜ ਜਿਸ ਲਾਈਨ ਦੇ ਉੱਤੇ ਇਹਨਾਂ ਦਾ 90 ਸਾਲ ਦਾ ਸਾਰਾ ਦਾਰਮਦਾਰ ਹੈ RSS ਦਾ, ਉਹ ਅਲਟੀਮੇਟਲੀ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਥੇਬੰਦੀ ਹੈ ਜਿਹਦੇ ਕੋਲ ਮਿਲੀਅਨਸ ਫੁੱਟ ਸੋਲਜਰ ਨੇ ਦਹਿਸ਼ਤਗਰਦੀ ਕਰਾਉਣ ਦੇ ਲਈ। ਅੱਖ ਦੇ ਫੁਲਕਾਰੇ ਦੇ ਵਿੱਚ ਉਹ ਹਜ਼ਾਰਾਂ ਨੂੰ ਮਰਵਾ ਸਕਦੇ ਨੇ ਜੀ ਔਰ ਕਿਤੇ ਵੀ ਉਹ ਰਾਈਟਿੰਗ ਕਰਵਾ ਸਕਦੇ ਨੇ, ਜੋ ਬਾਬਰੀ ਮਸਜਿਦ ਦੇ ਵੇਲੇ ਕੀਤਾ ਹੈ ਜਾਂ ਜੋ ਗੁਜਰਾਤ ਦੇ ਵਿੱਚ ਕੀਤਾ ਹੈ। ਪਰ ਅੱਜ ਇਹ ਕਿਸ ਕਿਸਮ ਦਾ ਇਹਨਾਂ ਦਾ ਨੈਟਵਰਕ, ਇੱਕ ਪਾਸੇ ਹਕੂਮਤ ਇਹਨਾਂ ਦੇ ਕੋਲ ਹੈ ਔਰ ਜਿਸ ਸਕੈਂਡਲ ਦਾ ਜ਼ਿਕਰ ਅੱਜ ਸਾਰੇ ਮੀਡੀਆ 'ਚ, ਕੱਲਾ ਭਾਰਤੀ ਜਾਂ ਸਾਊਥ ਏਸ਼ੀਅਨ ਮੀਡੀਆ 'ਚ ਨਹੀਂ, ਈਵਨ ਅੱਜ ਦੀ ਵਾਸ਼ਿੰਗਟਨ ਪੋਸਟ ਦੀ ਮੇਨ ਸਟੋਰੀ ਹੈ, ਉਹਨਾਂ ਦਾ ਹੈਡਲਾਈਨ ਹੈ over 2 dozen people with ties to India's $1 billion exam scam have died mysteriously in recent months। ਕਿ ਭਾਈ $1 ਬਿਲੀਅਨ ਦਾ ਜਿਹੜਾ ਇੱਕ ਸਕੈਮ ਜਾਂ ਸਕੈਂਡਲ ਚੱਲ ਰਿਹਾ ਹੈ, ਉਸ ਦੇ ਵਿੱਚ 2 ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਮਿਸਟੀਰੀਅਸਲੀ, ਰਹੱਸਮਈ ਤਰੀਕੇ ਦੇ ਨਾਲ ਮਾਰ ਦਿੱਤੇ ਗਏ, ਗਾਇਬ ਹੋ ਗਏ। ਹੁਣ ਹਾਲਾਂਕਿ ਇਹ ਲੰਬੀ ਚੌੜੀ ਸਟੋਰੀ ਹੈ, ਮੈਂ ਇਸ ਨੂੰ ਚਾਹੁੰਦਾ ਸੀ ਇਹਨੂੰ ਇਨ ਓਰੀਜਨਲ ਪੜ੍ਹਨਾ, ਪਰ ਵਕਤ ਦੀ ਸੀਮਾ ਕਰਕੇ ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਮੋਟਾ ਕਿਉਂਕਿ ਬਹੁਤ ਸਾਰੇ ਫੋਲੋ ਕਰ ਰਹੇ ਨੇ, ਹੁਣ ਤਾਂ ਚਰਚਾ ਹੀ ਇਸ ਦੀ ਹੈ
ਕਿ 2007 ਤੋਂ 2013 ਤੱਕ 6 ਸਾਲ ਜਿਹੜਾ ਇੱਕ ਮੱਧ ਪ੍ਰਦੇਸ਼ ਇੱਕ ਐਸਾ ਸੂਬਾ ਹੈ, ਬੜਾ ਵੱਡਾ ਸੂਬਾ ਹੈ, ਕਦੇ ਇਹਨੂੰ ਸੈਂਟਰਲ ਪ੍ਰਦੇਸ਼ ਕਹਿੰਦੇ ਸੀ, ਸੀਪੀ ਅੰਗਰੇਜ਼ਾਂ ਦੇ ਜ਼ਮਾਨੇ 'ਚ। ਜੀ ਸ਼ਿਵਰਾਜ ਸਿੰਘ ਚੌਹਾਨ ਬੀਜੇਪੀ ਦੀ ਸਰਕਾਰ ਹੈ, ਅੱਜ ਵੀ ਹੈ, ਇਸ ਤੋਂ ਪਹਿਲਾਂ ਵੀ ਉਹਨਾਂ ਦੀ ਸੀ। ਸੋ ਇਸ ਸਾਰੇ 'ਚ ਜਿਹੜਾ ਮੇਨ ਰੋਲ ਹੈ ਉਹ ਆਰਐਸਐਸ ਔਰ ਬੀਜੇਪੀ ਦਾ ਹੀ ਹੈ, ਜਿਸ ਦਾ ਅੱਜ ਕਿਸ ਲੈਵਲ ਦੇ ਉੱਤੇ ਇਹ ਪਹੁੰਚ ਗਿਆ ਹੈ, ਕਿਵੇਂ ਜਿਹੜੀਆਂ ਨੇ ਮੌਤਾਂ ਤੇ ਮੌਤਾਂ ਹੋ ਰਹੀਆਂ ਨੇ। ਔਰ ਇਸ ਸਾਰੇ ਬਾਰੇ ਉਹਨਾਂ ਦਾ ਇੱਕ ਸਰਕਾਰੀ ਬੋਰਡ ਹੈ, ਉਹਨੂੰ ਵਿਵਸਾਇਕ ਪ੍ਰੀਖਿਆ ਮੰਡਲ ਕਹਿੰਦੇ ਨੇ, ਵਿਆਪਮ ਉਸ ਦੀ ਐਬਰੀਵੇਸ਼ਨ ਹੈ ਜੀ। ਹੁਣ ਇਹ ਜਿਹੜਾ ਬੋਰਡ ਹੈ ਇਸ ਦੇ ਜ਼ਿੰਮੇ ਮੁੱਖ ਤੌਰ ਦੇ ਉੱਤੇ ਮੈਡੀਕਲ ਕਾਲਜ ਮੱਧ ਪ੍ਰਦੇਸ਼ ਦੇ, ਇੰਜੀਨੀਅਰਿੰਗ ਕਾਲਜ, ਉਹਨਾਂ ਦੇ ਲਈ ਐਡਮਿਸ਼ਨ ਲਈ ਜਿਹੜਾ ਪ੍ਰੀ ਮੈਡੀਕਲ ਪ੍ਰੀ ਇੰਜੀਨੀਅਰਿੰਗ ਟੈਸਟ ਹੁੰਦੇ ਨੇ, ਔਰ ਸਰਕਾਰੀ ਨੌਕਰੀਆਂ 'ਚ ਭਰਤੀ। ਔਰ 7 ਜਿਹੜੇ ਮੇਨ ਸਕੈਂਡਲ ਇਸ ਦੇ ਨਾਲ ਜੁੜੇ ਹੋਏ ਨੇ ਜਿਹੜੀਆਂ ਨੌਕਰੀਆਂ 'ਚ ਭਰਤੀ ਹੋਈ। ਇੱਕ ਨਾਪਤੌਲ ਭਰਤੀ ਪ੍ਰੀਖਿਆ ਹੋਈ, ਇੱਕ ਐਸਆਈ ਸਬ ਇੰਸਪੈਕਟਰ ਜਿਹੜੀ ਇੱਕ ਬੀਬੀ ਜਿਹਨੇ ਹੁਣ ਜਿਹਦੀ ਡੈੱਡ ਬਾਡੀ ਮਿਲੀ ਹੈ, ਕਿਹਾ ਗਿਆ ਜੀ ਸੁਸਾਈਡ ਕਰ ਲਿਆ, ਇਹ ਵੀ ਐਸਆਈ ਭਰਤੀ। ਆਰਕਸ਼ਕ ਭਰਤੀ ਪ੍ਰੀਖਿਆ ਤੀਸਰਾ, ਦੁਗਧ ਸੰਘ ਭਰਤੀ ਪ੍ਰੀਖਿਆ, ਸੰਵਿਦਾ शिक्षक वर्ग, ਕਿਉਂਕਿ ਹੁਣ ਇਹਨਾਂ ਨੇ ਹਿੰਦੀ ਨੂੰ ਲਾਗੂ ਕੀਤਾ ਹੋਇਆ, ਇਹੀ ਵਰਡ ਮੇਰੇ ਸਾਹਮਣੇ ਨੇ BBC ਹਿੰਦੀ ਸਰਵਿਸ ਤੇ, संविदा शिक्षक वर्ड 2 और वन रक्षक भर्ती ਪ੍ਰੀਖਿਆ, ਇਹ ਜੰਗਲ ਦੇ ਕੰਜ਼ਰਵੇਟਿਵ ਫੋਰੈਸਟ ਰੇਂਜਰ ਵਗੈਰਾ ਹੋਣਗੇ ਜੀ। ਹੁਣ ਇਹਦੇ 'ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਸ ਵਿਆਪਮ ਦੇ ਥੱਲੇ ਲੱਖਾਂ ਰੁਪਈਆ ਜਿਹੜਾ ਹੈ ਉਹ ਲਿਆ ਜਾਂਦਾ ਸੀ ਭਰਤੀ ਕਰਨ ਦੇ ਲਈ ਔਰ ਨੌਕਰੀਆਂ ਦੇਣ ਦੇ ਲਈ, ਇੰਜੀਨੀਅਰਿੰਗ ਮੈਡੀਕਲ ਕਾਲਜਸ ਦੇ ਲਈ। ਫਿਰ ਜਿਨ੍ਹਾਂ ਨੇ ਮੈਡੀਕਲ ਕਾਲਜ ਤੋਂ ਪ੍ਰੀਖਿਆ ਵੀ ਹੋਣੀ ਹੈ, ਜਿਨ੍ਹਾਂ ਤੋਂ ਪੈਸੇ ਲਏ ਨੇ ਉਹ ਤਾਂ ਕੈਂਡੀਡੇਟ ਨਲਾਇਕ ਨੇ, ਉਹਨਾਂ ਦੀ ਥਾਂ ਤੇ ਦੂਸਰੀਆਂ ਸਟੇਟਾਂ ਤੋਂ ਆ ਕੇ ਉੱਥੇ ਐਗਜ਼ਾਮ ਦਿੰਦੇ ਜਿਹੜੇ ਪੜ੍ਹੇ ਲਿਖੇ ਨੇ। ਔਰ ਇਹਦਾ ਦਾਇਰਾਕਾਰ 7-8 ਸਟੇਟਾਂ ਦੇ ਵਿੱਚ ਫੈਲਿਆ ਹੋਇਆ ਸੀ। ਇਹ ਸਕੈਂਡਲ ਜਦੋਂ ਸਾਹਮਣੇ ਆਇਆ, ਜਿਨ੍ਹਾਂ ਨੂੰ ਵਿਸਲ ਬਲੋਅਰ ਕਿਹਾ ਜਾਂਦਾ ਹੈ, ਵਿਸਲ ਬਲੋਅਰ ਹੁੰਦਾ ਜਿਹਨੇ ਦੱਸਿਆ ਵੀ ਇਹ ਹੋ ਰਿਹਾ। ਹੁਣ ਜਿਹੜਾ ਮੇਨ ਉਹਨਾਂ ਚੋਂ ਇੱਕ ਵਿਸਲ ਬਲੋਅਰ ਹੈ ਜਿਸ ਦਾ ਨਾਮ ਆਸ਼ੀਸ਼ ਚਤੁਰਵੇਦੀ ਹੈ, ਔਰ ਉਹਨੇ ਅੱਜ ਹੀ ਖੁੱਲਾ ਖਤ ਲਿਖਿਆ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਦੇ ਨਾਂ, ਔਰ ਨਾਲ ਹੀ ਉਹਨੇ ਕਿਹਾ ਵੀ ਇਹ ਮੈਨੂੰ ਮਰਵਾਉਣਾ ਚਾਹੁੰਦਾ, ਕਿਉਂਕਿ ਆਲਰੇਡੀ ਜਿਉਂ-ਜਿਉਂ ਇਸ ਦਾ ਰੌਲਾ ਪਿਆ, ਕਾਫੀ ਦੇਰ ਤੱਕ ਸਰਕਾਰ ਨੇ ਦਬਾ ਛੱਡਿਆ, ਫਿਰ ਹਾਈ ਕੋਰਟ ਤੱਕ ਗੱਲ ਪਹੁੰਚੀ। ਹਾਈ ਕੋਰਟ ਨੇ ਇੱਕ ਸਿੱਟ ਟੀਮ ਬਣਾ ਦਿੱਤੀ, ਸਪੈਸ਼ਲ ਇਨਵੈਸਟੀਗੇਟਿਵ ਟੀਮ। ਹੁਣ ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਹੁਣ ਇਹ 7-8 ਸਾਲ ਦੇ ਪੀਰੀਅਡ 'ਚ ਹਜ਼ਾਰਾਂ ਇਸ ਦੇ ਵਿੱਚ ਸਟੂਡੈਂਟ ਆਏ। ਹੁਣ ਬਜਾਏ ਕਿ ਜਿਹੜੇ ਇਹ ਰੈਕਟ ਕਰਨ ਵਾਲੇ ਪੋਲੀਟੀਸ਼ੀਅਨ, ਵੱਡੇ ਲੈਵਲ ਦੇ ਲੋਕ ਜਿਨ੍ਹਾਂ ਨੂੰ ਪੈਸਾ ਰਜ਼ਾ ਰਿਹਾ, ਆਰਐਸਐਸ ਸ਼ਿਵਰਾਜ ਸਿੰਘ ਚੌਹਾਨ ਅਡਵਾਨੀ ਦਾ ਰਾਈਟ ਹੈਂਡ ਮੈਨ ਰਿਹਾ, ਔਰ ਜਿੰਨੀ ਫੰਡਿੰਗ ਫਾਈਨੈਂਸਿੰਗ ਉੱਪਰ ਲੈਵਲ ਤੇ ਹੁੰਦੀ ਹੈ ਉਹਦਾ ਆਧਾਰ ਇਹ, ਬਜਾਏ ਕਿ ਇਹਨਾਂ ਨੂੰ ਹੱਥ ਪਾਇਆ ਜਾਂਦਾ ਹੈ। ਹੁਣ ਹਰਾਸਮੈਂਟ ਕਿਹਨਾਂ ਦੀ ਚੱਲ ਰਹੀ ਹੈ, ਜਿਨ੍ਹਾਂ ਨੇ ਸਟੂਡੈਂਟ ਜਿਹੜੇ ਪੈਸੇ 40-40 ਲੱਖ ਰੁਪਈਆ ਦੇ ਕੇ ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕਿਸੇ ਨੇ ਨੌਕਰੀ ਲੈ ਲਈ, ਔਰ ਜਿਹੜੇ ਵਿੱਚ ਇਹਨਾਂ ਦੇ, ਜਿਹਨੂੰ ਵਾਸ਼ਿੰਗਟਨ ਪੋਸਟ ਨੇ ਵੀ ਕਿਹਾ ਕਿ ਸਮਾਲ ਟਾਈਮ ਕ੍ਰੁਕਸ, ਜਿਨ੍ਹਾਂ ਨੂੰ ਫੜ ਰਹੇ ਨੇ ਜਾਂ ਜਿਨ੍ਹਾਂ ਨੂੰ ਕੇਸਾਂ 'ਚ ਉਲਝਾਇਆ ਜਾਂ ਚਲਾਨ ਪੇਸ਼ ਹੋਏ ਸਪੈਸ਼ਲ ਇਨਵੈਸਟੀਗੇਟਿਵ ਟੀਮ ਵੱਲੋਂ, ਉਹ ਨੇ ਜਿਹੜੇ ਛੋਟੇ-ਛੋਟੇ ਕਰਿੰਦੇ ਨੇ, ਵੱਡੀਆਂ ਜਿਹਨੂੰ ਮਗਰਮੱਛ ਕਹਿੰਦੇ ਨੇ, ਕਰੋਕੋਡਾਇਲ, ਉਹ ਸੇਫ ਨੇ। ਪਰ ਹੁਣ ਜਦੋਂ ਕਿ ਇਹਦਾ ਰੌਲਾ ਪੈਣਾ ਸ਼ੁਰੂ ਹੋਇਆ, ਜਿਹੜੀ ਗੱਲ ਨੇ ਹੁਣ ਇਸ ਗੱਲ ਨੂੰ ਸਾਹਮਣੇ ਲਿਆਂਦਾ ਹੈ ਕਿ ਇਸ ਪੀਰੀਅਡ ਦੇ ਵਿੱਚ ਜਦੋਂ ਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਸ਼ੁਰੂ ਹੋਈ ਹੈ, ਆਪੋਜੀਸ਼ਨ ਪਾਰਟੀਆਂ ਦਾ ਕਹਿਣਾ ਕਿ 156 ਜਿਹੜੇ ਗਵਾਹ ਸੀ ਜਾਂ ਜਿਨ੍ਹਾਂ ਨੇ ਟੈਸਟੀਫਾਈ ਕਰਨਾ ਸੀ ਉਹ ਮਾਰ ਦਿੱਤੇ। ਕਿਸੇ ਦੀ ਡੈੱਡ ਬਾਡੀ ਘਰ ਚੋਂ ਮਿਲ ਰਹੀ ਹੈ ਜੀ, ਕਿਸੇ ਦਾ ਜਿਹੜਾ ਰੇਲਵੇ ਟਰੈਕ ਤੇ ਡੈੱਡ ਬਾਡੀ ਮਿਲ ਰਹੀ ਹੈ, ਕੋਈ ਇੱਕ ਜਿਹੜਾ ਡੀਨ ਮਾਰਿਆ ਗਿਆ 1 ਸਾਲ ਪਹਿਲਾਂ 4 ਜੁਲਾਈ ਨੂੰ, ਉਸ ਤੋਂ ਬਾਅਦ ਇੱਕ ਦੂਸਰਾ ਜਿਹੜਾ ਸੀ ਉਹ ਕੱਲ ਜਿਹੜਾ ਮਾਰਿਆ ਗਿਆ ਡਾਕਟਰ DK ਸਾਹਲੀ, ਘਰ 'ਚ ਸਾੜਿਆ ਗਿਆ ਸੀ 1 ਸਾਲ ਪਹਿਲਾਂ। ਇਹ ਜਬਲਪੁਰ ਮੈਡੀਕਲ ਕਾਲਜ ਦਾ ਜਿਹੜਾ ਉਹ ਡੀਨ ਸੀ। ਔਰ ਹੁਣ ਜਿਹੜਾ ਕੱਲ ਮਾਰਿਆ ਗਿਆ ਜਬਲਪੁਰ ਯੂਨੀਵਰਸਿਟੀ ਡੀਨ ਡਾਕਟਰ ਅਰੁਣ ਸ਼ਰਮਾ, ਇਹ ਕੱਲ ਦਿੱਲੀ ਦੇ ਹੋਟਲ ਦੇ ਕਮਰੇ 'ਚ ਮਾਰਿਆ ਔਰ ਪਹਿਲੇ ਨੂੰ ਕਿਹਾ ਗਿਆ ਸੀ ਉਹਨੇ ਅੱਗ ਲਾ ਕੇ ਸੜ ਗਿਆ ਜੀ। ਹੁਣ 2 ਡੀਨ ਮੈਡੀਕਲ ਕਾਲਜ 1 ਸਾਲ ਦੇ ਵਿੱਚ। ਔਰ ਇੱਕ ਜਿਹੜਾ ਪੱਤਰਕਾਰ ਖਾਸ ਤੌਰ ਤੇ ਜਿਹੜਾ ਇੰਡੀਆ ਟੁਡੇ ਗਰੁੱਪ ਦਾ ਅਕਸ਼ੇ ਸਿੰਘ, ਜਿਹੜਾ ਕਿ ਗਿਆ ਇਹਨੂੰ ਕਵਰ ਕਰਨ, ਔਰ ਉਹ ਜਿਹੜੀ ਲੜਕੀ ਇੱਕ ਇਨਵੋਲਵ ਮਾਰੀ ਗਈ ਉਹਦੇ ਪਿਓ ਦੇ ਨਾਲ ਬੈਠਾ ਗੱਲ ਕਰ ਰਿਹਾ, ਇਸ ਪਿਓ ਦਾ ਗਜ਼ਟਡ ਅਫਸਰ ਹੈ, ਔਰ ਉਹ ਕਹਿੰਦੇ ਨੇ ਕਰਦੇ ਉਹਦੇ ਮੂੰਹ ਚੋਂ ਇੱਕਦਮ ਝੱਗ ਨਿਕਲਣ ਲੱਗ ਗਈ, ਕਿਉਂਕਿ ਉਹ ਜਬਲਪੁਰ ਦਾ ਆਇਆ ਹੋਇਆ ਸੀ 2 ਦਿਨ ਦਾ, ਔਰ ਇੱਕਦਮ ਉਹਦੀ ਮੌਕੇ ਤੇ ਉਹਨੂੰ ਕਿਹਾ ਜੀ ਹਾਈ ਕੋਰਟ ਜਿਹੜਾ ਉਹ ਹਾਰਟ ਅਟੈਕ ਨਾਲ ਮਰ ਗਿਆ। ਹੁਣ ਇਹ ਜਿਹੜੇ ਨੇ ਔਰ 156 ਮੌਤਾਂ, ਹਾਲਾਂਕਿ ਪੁਲਿਸ ਕਹਿੰਦੀ ਹੈ ਜੀ ਨਹੀਂ ਜਿਹੜੇ ਮਰੇ ਨੇ ਉਹ ਸਿਰਫ 32 ਮਰੇ ਨੇ,
ਔਰ ਜਸਟਿਸ ਚੰਦਰ ਭੂਸ਼ਣ ਨੇ 30 ਕਿਹਾ, ਵਾਸ਼ਿੰਗਟਨ ਪੋਸਟ ਨੇ ਵੀ ਮੋਰ ਦੈਨ 2 ਡਜ਼ਨ, ਪਰ ਰੀਅਲ ਜਿਹੜੇ ਨੇ ਉਹ 156 ਜਿਹੜੇ ਨੇ ਇਸ ਪੀਰੀਅਡ ਦੇ ਵਿੱਚ ਇਹ ਗੈਂਗਸਟਰ ਕਰਦੇ ਨੇ। ਜਦੋਂ ਅਸੀਂ ਅਮਰੀਕਾ 'ਚ ਵੀ ਇੱਕ ਪੀਰੀਅਡ ਸੀ ਗੈਂਗ ਵਾਰਫੇਅਰ ਹੁੰਦੀ ਸੀ, ਜਦੋਂ ਇੱਕ ਗੈਂਗ ਦਾ ਖੁਰਾ ਖੋਜ ਕਿਸੇ ਨੇ ਮਟਾਣਾ ਹੈ, ਪੁਲਿਸ ਜਿਹੜੀ ਆ ਉਹ ਯੂਜ਼ ਕਰਦੀ ਸੀ ਅੱਗੋਂ ਗੈਂਗਸਟਰਸ ਨੂੰ ਜਿਹੜੇ ਵਿਰੋਧੀ ਨੇ ਕਿ ਇਹਨਾਂ ਨੂੰ ਐਲੀਮੀਨੇਟ ਕਰ ਲੈਣ, ਕਿਉਂਕਿ ਉਹਨਾਂ ਦੇ ਖਿਲਾਫ ਕੋਈ ਖਲੋਂਦਾ ਹੀ ਨਹੀਂ ਸੀ। ਜੇ ਅਦਾਲਤ 'ਚ ਕੋਈ ਖਲੋਂਦਾ ਸੀ ਤਾਂ ਉਹਦੇ ਘਰਦਿਆਂ ਨੂੰ ਚੱਕ ਲੈਂਦੇ ਸੀ, ਉਹਨੂੰ ਮਾਰ ਦਿੰਦੇ ਸੀ। ਸੋ ਐਗਜ਼ੈਕਟਲੀ ਅੱਜ ਸੋ ਕਾਲਡ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਇਸ ਲੈਵਲ ਦਾ ਸਕੈਂਡਲ, ਜਿਹਦੇ 'ਚ ਕਿ ਵਾਸ਼ਿੰਗਟਨ ਪੋਸਟ $1 ਬਿਲੀਅਨ ਕਹਿੰਦੇ 7-8 ਸਾਲ ਤੋਂ ਚੱਲ ਰਿਹਾ ਹੈ, 156 ਬੰਦੇ ਜਿਹੜੇ ਨੇ ਜਿਨ੍ਹਾਂ 'ਚ ਪੱਤਰਕਾਰ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਡਾਕਟਰ ਜਿਹੜੇ ਨੇ ਉਹ ਐਲੀਮੀਨੇਟ ਕਰ ਦਿੱਤੇ ਗਏ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਉਹਨਾਂ ਨੇ ਇੱਕ ਟਰਮ ਯੂਜ਼ ਕੀਤੀ ਵਾਸ਼ਿੰਗਟਨ ਪੋਸਟ ਨੇ ਵੀ, ਔਰ ਉਹਨਾਂ ਨੇ ਕਿਹਾ ਕਿ ਅੱਜ ਇਹ ਜਿਹੜੀ ਸਾਰੀ ਕਹਾਣੀ ਹੈ ਇਹ ਮੈਕੇਬਰ ਕ੍ਰਾਈਮ ਥ੍ਰਿਲਰ ਬਣ ਗਏ ਜੀ। ਹੁਣ ਮੋਸਟਲੀ ਤੁਸੀਂ ਇੱਥੇ ਵੀ ਟੀਵੀ ਤੇ ਕਈ ਸੀਰੀਜ਼ ਚੱਲਦੀਆਂ ਨੇ, ਕ੍ਰਾਈਮ ਥ੍ਰਿਲਰ ਉਹਨਾਂ ਨੂੰ ਕਹਿੰਦੇ ਨੇ ਜੀ। ਕ੍ਰਾਈਮ ਕਿਵੇਂ, ਚੋਰ ਆਇਆ, ਕੀ ਹੋਇਆ, ਕਿੰਨੀ ਦੇਰ ਲੁਕਿਆ ਰਿਹਾ, ਫਿਰ FBI ਦੀ ਲਿਸਟ 'ਚ ਆ ਗਿਆ ਕਿ ਜਿਹੜੇ ਮਿਸਿੰਗ ਨੇ, ਔਰ ਫਿਰ ਕਿਵੇਂ ਫੜਿਆ ਗਿਆ, ਉਹ ਕ੍ਰਾਈਮ ਦੀਆਂ। ਤੇ ਮੈਕੇਬਰ ਹੁੰਦਾ ਹੈ ਖੌਫਨਾਕ, ਜਿਹਦੇ ਚੋਂ ਮੌਤ ਦੀ ਦੁਰਗੰਧ ਹੈ, 4 ਚੁਫੇਰੇ ਸਟਿੰਗਿੰਗ। ਔਰ ਟ੍ਰਿਬਿਊਨ ਨੇ ਇਸ ਦੇ ਉੱਤੇ ਜਿਹੜਾ ਐਡੀਟੋਰੀਅਲ ਲਿਖਿਆ, ਉਹਦਾ ਐਡੀਟੋਰੀਅਲ ਦਾ ਹੈਡਿੰਗ ਹੀ ਹੈ ਦ ਸਟਿੰਕ ਆਫ ਡੈਥਸ, ਕਿ ਮੌਤਾਂ ਦੀ ਬਦਬੂ ਜੀ। ਔਰ ਤੁਸੀਂ ਦੇਖੋ ਵੀ ਇਸ ਲੈਵਲ ਤੇ 156 ਬੰਦੇ ਜਿਨ੍ਹਾਂ 'ਚ ਪੱਤਰਕਾਰ, ਡਾਕਟਰ, ਸਟੂਡੈਂਟਸ ਮਾਰੇ ਗਏ ਨੇ। ਔਰ ਜਿਹੜੀ ਇਸ ਵੇਲੇ ਰਿਸੋਰਸ ਮਿਨਿਸਟਰ ਹੈ ਜਿਹਦਾ ਆਪਣਾ ਨਾਂ ਇਹਦੇ 'ਚ ਆਇਆ ਹੋਇਆ ਇਹ ਸਾਰੇ ਸਕੈਂਡਲ 'ਚ, ਉਮਾ ਭਾਰਤੀ, ਇਹ ਵੀ ਮੱਧ ਪ੍ਰਦੇਸ਼ 'ਚੋਂ ਹੈ, ਸ਼ਿਵਰਾਜ ਸਿੰਘ ਦੇ ਬੜੇ ਕਲੋਜ਼ ਹੈ। ਉਹ ਇਹ ਕਹਿੰਦੀ ਹੈ ਸ਼ੇਮ ਫੀਅਰ ਕਾਜ਼ਿੰਗ ਡੈਥਸ, ਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ 'ਚ ਕਿਸੇ ਦਾ ਕੋਈ ਕਸੂਰ ਨਹੀਂ। ਉਹ ਲੋਕ ਜਿਹੜੇ ਨੇ ਉਹਨਾਂ ਸ਼ਰਮਿੰਦੇ ਹੋ ਗਏ ਨੇ ਕਿ ਉਹਨਾਂ ਨੇ ਇਹ ਕੀਤਾ ਕਿ ਉਹ ਆਪ ਹੀ ਆਪਣੇ ਆਪ ਨੂੰ ਮਾਰ ਰਹੇ। ਹੁਣ ਇਹ ਜਸਟੀਫਿਕੇਸ਼ਨ ਇਹ ਉਵੇਂ ਹੀ ਹੈ ਜਿਵੇਂ ਕਿ ਬਿਲਕੁਲ ਇੱਕ ਜਿਹਨੂੰ ਕਹਿੰਦੇ ਨੇ ਚੋਰੀ ਉੱਤੋਂ ਸੀਨਾ ਜ਼ੋਰੀ ਜੀ, ਕਿ ਇੱਕ ਪਾਸੇ ਇਹ ਜਿਹੜੀਆਂ ਇਹਨਾਂ ਦੀਆਂ RSS ਗੈਂਗਸ ਨੇ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਹੁਣ ਇਹ ਜਿਸ ਪ੍ਰਪੋਰਸ਼ਨ ਦੀ ਹੈ ਇਨਵੈਸਟੀਗੇਸ਼ਨ, ਔਰ ਜਿਹੜੀ ਹੁਣ ਮੰਗ ਹੈ, ਸਾਦਾ ਮੰਗ ਹੈ, ਕਾਂਗਰਸ ਵੀ ਕਰ ਰਹੀ ਹੈ, ਆਪੋਜੀਸ਼ਨ, ਕਿ ਜੀ CBI ਇਨਕੁਆਇਰੀ ਕਰਾਓ। ਔਰ ਜਿਹੜਾ ਰਾਜਨਾਥ ਸਿੰਘ ਹੈ ਹੋਮ ਮਿਨਿਸਟਰ, ਉਹ ਹੈ ਜੀ ਨਹੀਂ ਅਸੀਂ CBI ਇਨਕੁਆਇਰੀ ਨਹੀਂ ਕਰਨੀ, ਉਹ ਸਪੈਸ਼ਲ ਇਨਵੈਸਟੀਗੇਟਿਵ ਟੀਮ ਕਰ ਰਹੀ ਹੈ, ਹਾਈ ਕੋਰਟ ਕਰ ਰਿਹਾ। ਤੇ ਜਦੋਂ ਬਹੁਤ ਥੋੜਾ ਜਿਹਾ ਰੌਲਾ ਹੋਰ ਪਏਗਾ ਉਹ ਕਹੇਗਾ ਜੀ ਲੋ CBI ਇਨਕੁਆਇਰੀ ਕਰਵਾ ਲਓ। ਤੇ CBI ਨੇ ਨਵੰਬਰ 84 ਦੇ ਕਾਤਲ ਲੱਭ ਲਏ ਕਿ ਗੁਜਰਾਤ ਦੇ 2002 ਚ ਹਜ਼ਾਰਾਂ ਮੁਸਲਮਾਨਾਂ ਦੇ ਕਾਤਲਾਂ ਨੂੰ CBI ਕਿਹਦੇ ਕੋਲ ਹੈ? ਉਹ ਅਲਟੀਮੇਟਲੀ ਉਹ ਪਹਿਲਾਂ ਸਟੇਟ ਕੋਲ ਹੈ, ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਾਂ ਹਾਈ ਕੋਰਟ ਦਾ ਕੰਟਰੋਲ ਹੈ, ਇਹ ਸੈਂਟਰ ਦੇ ਕੋਲ ਹੈ। ਹੁਣ ਤੁਸੀਂ ਜਾਓਗੇ ਕਿੱਥੇ? ਕੋਈ ਅਪੀਲ, ਵਕੀਲ, ਦਲੀਲ ਤਾਂ ਹੈ ਨਹੀਂ। ਅੱਜ ਜਿਹੜੇ ਬੰਦੇ ਐਲੀਮੀਨੇਟ ਹੋ ਰਹੇ ਨੇ ਜੇ ਇਸ ਲੈਵਲ ਤੇ, ਜਦੋਂ ਕਿ ਇੰਨਾ ਜ਼ਬਰਦਸਤ ਮੀਡੀਆ ਕਵਰੇਜ ਹਰ ਚੀਜ਼ ਦੀ ਹੁੰਦੀ ਹੈ, ਤੇ ਮੀਡੀਆ ਵਾਲਾ ਹੀ ਗਾਇਬ ਹੋ ਗਿਆ ਜੇ, ਯੂਨੀਵਰਸਿਟੀਆਂ ਦੇ ਡੀਨ ਹੀ ਗਾਇਬ ਹੋ ਗਏ। ਔਰ ਜਿਹੜਾ ਇੱਕ ਪਿਛਲੇ ਸਾਲ ਮਰਿਆ ਹੈ ਉਸ ਬਾਰੇ ਆਇਆ ਕਿ ਉਹਨੂੰ ਲੇਜ਼ਰ ਗਨ ਦੇ ਨਾਲ ਮਾਰਿਆ ਗਿਆ। ਹੁਣ ਐਵੇਂ ਨਹੀਂ ਹੈ ਇਜ਼ਰਾਈਲ ਦਾ ਦੌਰਾ ਕਰ ਰਿਹਾ ਹੈ। ਔਰ ਦੂਜਾ ਇਹੋ ਜਿਹੇ ਕੰਮ ਹੀ ਹੈ ਜਿਹੜੀ ਐਲੀਮੀਨੇਸ਼ਨ ਹੈ, ਜਿੱਦਾਂ ਫਲਸਤੀਨੀਆਂ ਨੂੰ ਜਾਂ ਜਿਹੜੀ ਆਪੋਜ਼ਿਟ ਲੀਡਰਸ਼ਿਪ ਨੂੰ, ਇਜ਼ਰਾਈਲ ਦੀ ਇਹਦੇ 'ਚ ਐਕਸਪਰਟੀਜ਼ ਹੈ। ਉਹਨਾਂ ਨੇ ਹਮੇਸ਼ਾ ਹੀ ਕੋਈ ਕੈਪਸੂਲ ਕਿਸੇ ਨੂੰ ਦੇ ਦਿੱਤਾ ਹੈ, ਕਿਸੇ ਨੂੰ ਕੁਛ ਕਰ ਦਿੱਤਾ ਹੈ, ਇਹ ਉਹਨਾਂ ਦੇ ਮੁਹਾਰਤ ਹੈ। ਫੋਨ ਦੇ ਵਿੱਚ ਬੰਬ ਫਿੱਟ ਕਰ ਦਿੱਤਾ ਹੈ। ਜਦੋਂ ਤੁਸੀਂ ਮੋਸਾਦ ਦੀਆਂ ਐਕਟੀਵਿਟੀਜ਼ ਦੇਖਦੇ ਹੋ, ਐਵੇਂ ਨਹੀਂ 10-12 ਬਿਲੀਅਨ ਡਾਲਰ ਦੀ ਟ੍ਰੇਡ। ਔਰ ਇਜ਼ਰਾਈਲ ਨੂੰ ਜਿਹੜਾ ਐਤਕੀ ਜਿਹੜੀ ਵੋਟ ਵੀ ਪਈ ਹੈ, ਉਹਨਾਂ ਦੀ ਜਿਹੜੀ ਕਾਰਵਾਈ ਸੀ ਹਿਊਮਨ ਰਾਈਟਸ ਜਿਹੜੇ ਮਾਰਨ ਦੇ ਖਿਲਾਫ, ਉਹਦੇ 'ਚ UN ਹਿਊਮਨ ਰਾਈਟ ਕਾਉਂਸਲ 'ਚ ਇੰਡੀਆ ਨੇ ਇਜ਼ਰਾਈਲ ਦੇ ਹੱਕ 'ਚ ਐਬਸਟੇਨ ਰਹਿ ਕੇ ਵੋਟ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਸ ਲੈਵਲ ਦੇ ਉੱਤੇ ਅੱਜ, ਔਰ ਇਹ ਗੱਲ ਇੱਥੇ ਸਿਰਫ ਸਕੈਮ ਤੱਕ ਨਹੀਂ ਰੁਕੇਗੀ ਕਿ $1 ਬਿਲੀਅਨ ਦੇ ਸਕੈਮ ਵਾਲਿਆਂ ਨੂੰ ਐਲੀਮੀਨੇਟ ਕਰ ਦਿੱਤਾ ਹੈ। ਇਹ ਆਉਣ ਵਾਲੇ ਪੀਰੀਅਡ 'ਚ ਬਹੁਤ ਸਾਰੇ ਜਿਹੜੇ ਵਿਰੋਧ ਕਰਨ ਵਾਲੇ ਨੇ, ਨਿਰਪੱਖ ਗੱਲ ਕਰਨ ਵਾਲੇ ਨੂੰ ਸੁੱਤੇ ਸੌਂ ਜਾਣਗੇ। ਕੋਈ ਲੇਜ਼ਰ ਗਨਜ਼ ਨਾਲ ਮਾਰਿਆ ਜਾਏਗਾ, ਕਿਸੇ ਦੇ ਸਕੂਟਰ 'ਚ ਧਮਾਕਾ ਹੋਏਗਾ, ਕਿਸੇ ਦੀ ਲਾਸ਼ ਜਿਹੜੀ ਹੈ ਉਹ ਛੱਪੜ 'ਚੋਂ ਮਿਲੇਗੀ, ਜਿਵੇਂ ਇਹਨਾਂ ਸਾਰਿਆਂ ਨੂੰ ਕੀਤਾ। ਸੋ ਜਿਹੜੀ ਗੱਲ ਅਸੀਂ ਰਿਪੀਟਡਲੀ ਕਹਿੰਦੇ ਰਹੇ ਹਾਂ ਕਿ ਇਹ ਪੂਰਾ ਇੱਕ ਦਹਿਸ਼ਤਗਰਦੀ ਦਾ ਨਿਜ਼ਾਮ ਰਾਜ, ਔਰ ਜਿੱਥੇ ਇਸ ਲੈਵਲ ਤੇ ਕਿਸੇ ਹੋਰ ਮੁਲਕ 'ਚ ਹੁੰਦਾ, ਹੁਣ ਤੱਕ ਸਰਕਾਰ ਦਾ ਤਖਤਾ ਪਲਟਿਆ ਹੁੰਦਾ। ਤੇ ਉਹ ਜਿਹੜਾ ਚਾਹ ਵੇਚਣ ਵਾਲਾ ਕਹਿੰਦਾ ਸੀ ਆਪਣੇ ਆਪ ਨੂੰ ਜੀ ਮੈਂ, ਤੇ ਉਹ ਮਨਮੋਹਨ ਸਿੰਘ ਨੂੰ ਮੋਹਨ ਸਿੰਘ ਕਹਿੰਦਾ ਸੀ, ਉਹਨੇ ਆਪਣਾ ਕੱਛੇ ਮਾਰਿਆ ਆਪਣਾ ਝੋਲਾ ਤੇ ਉਹ ਤੁਰ ਗਿਆ ਜੀ ਮੈਂ 5 ਦੇਸ਼ਾਂ ਦੀ ਯਾਤਰਾ ਤੇ ਚੱਲਿਆ, ਰੂਸ ਚੱਲਿਆ, ਉਜ਼ਬੇਕਿਸਤਾਨ, ਕਿਰਗਿਸਤਾਨ,
ਤੁਰਕਮਾਨਿਸਤਾਨ ਤੇ ਪਤਾ ਨਹੀਂ ਕਿਹੜਾ ਸਥਾਨ, ਜੀ। ਉਹ ਸ਼ੈਤਾਨਿਸਤਾਨ, ਹੁਣ ਉਹ ਸ਼ੈਤਾਨ ਹੈ ਔਰ ਜਿੱਥੇ ਜਾ ਰਿਹਾ ਸ਼ੈਤਾਨ ਹੀ ਜਾ ਰਿਹਾ ਉਹਨਾਂ ਤੇ, ਔਰ ਉਹਨੇ ਬਿਲਕੁਲ ਕੋਈ ਅੱਖਰ ਨਹੀਂ ਬੋਲਿਆ, ਜਿਵੇਂ ਕੁਝ ਨਹੀਂ ਹੋਇਆ। ਔਰ ਹੋਮ ਮਿਨਿਸਟਰ ਕਹਿ ਰਿਹਾ ਜੀ ਕੋਈ ਲੋੜ ਨਹੀਂ CBI ਦੀ। ਔਰ ਇਹ ਅਲਟੀਮੇਟਲੀ ਜਿਹੜੀ ਗੁੰਡਾ ਰਜੀਮਸ ਹੁੰਦੀਆਂ ਨੇ, ਜਿਹੜੀਆਂ ਕਾਤਲ ਰਜੀਮਸ ਹੁੰਦੀਆਂ ਨੇ, ਇਹ ਸਕੈਂਡਲ ਜਿਹੜਾ ਹੈ ਇਹ ਟਿਪ ਆਫ ਐਨ ਆਈਸਬਰਗ ਹੈ। ਆਉਣ ਵਾਲੇ ਪੀਰੀਅਡ 'ਚ ਬਿਲੀਵ ਮੀ ਲੋਕ ਭੁੱਲ ਜਾਣਗੇ ਨਾਜ਼ੀਆਂ ਦੇ ਜ਼ੁਲਮਾਂ ਨੂੰ। ਇਹ ਬੜੇ ਮਰਸੀਲੈਸ ਇਹਨਾਂ ਦਾ ਸੱਭਿਆਚਾਰ ਹੈ, ਇਹਨਾਂ ਦਾ ਕਲਚਰ ਹੈ। ਇਹਨਾਂ ਨੇ ਪੂਰੀਆਂ ਸਿਵਲਾਈਜੇਸ਼ਨਸ ਵਾਈਪ ਆਊਟ ਕੀਤੀਆਂ ਹੋਈਆਂ ਜ਼ੁਲਮ ਦੇ ਨਾਲ। ਦਰਾਵਿੜ ਸਿਵਲਾਈਜੇਸ਼ਨ ਨੂੰ ਨੇਸਤੋ ਨਾਬੂਦ ਕਰ ਦਿੱਤਾ ਹੈ, ਬੁੱਧ ਧਰਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਇਹਨਾਂ ਤੋਂ ਵੱਧ ਕੇ ਕੋਈ ਜ਼ਾਲਮ ਜਿਹੜਾ ਹੈ ਉਹ ਸੱਭਿਅਤਾ ਪਹਿਲਾਂ ਨਹੀਂ ਹੋਈ ਕਦੇ। ਔਰ ਉਹਨੂੰ ਵੇਚਦੇ ਨੇ ਜੀ ਅਸੀਂ ਬਹੁਤ ਸਹਿਨਸ਼ੀਲ ਹੈ ਜੀ, ਅਸੀਂ ਅਹਿੰਸਾ ਪਰਮੋ ਧਰਮ ਹੈ ਜੀ ਸਾਡਾ ਜੀ। ਸੋ ਅਸੀਂ ਤਾਂ ਜਿਹੜੇ ਮਾਰੇ ਗਏ ਨੇ ਵਿਚਾਰੇ, ਮਾਰੇ ਜਾ ਰਹੇ ਨੇ, ਉਹਨਾਂ ਦੇ ਪਰਿਵਾਰਾਂ ਲਈ ਹਮਦਰਦੀ ਦਾ ਹੀ ਕੋਈ ਸ਼ਬਦ ਕਹਿ ਸਕਦੇ ਹਾਂ। ਹੋਰ ਸਾਡੇ ਕੋਲ ਕੀ ਹੈ, ਅਸੀਂ ਕੀ ਕਰ ਸਕਦੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।